ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 7 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਨੰਬਰ 415 909 0503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅਟਲਾਂਟਾ ਦੀ ਜਿਹੜੀ ਮੇਅਰ ਹੈਗੀ ਆ ਕੈਸ਼ਾ ਲੈਂਸ ਬੋਟਮਸ, ਉਸਨੇ ਅੱਜ ਅਨਾਊਂਸ ਕਰ ਦਿੱਤਾ ਵੀ ਉਹ ਦੁਬਾਰਾ ਕੀ ਰੀ-ਇਲੈਕਸ਼ਨ ਦੀ ਜਿਹੜੀ ਬਿਡ ਹੈਗੀ ਆ ਉਹ ਨਹੀਂ ਲੈਣਗੇ। ਉਹ ਕਹਿੰਦੇ ਆ ਵੀ ਮੇਰੇ ਜਦੋਂ ਤੋਂ ਮੈਂ ਮੇਅਰ ਬਣੀ ਆ ਕੋਸ਼ਿਸ਼ ਤਾਂ ਬਹੁਤ ਕੀਤੀ ਹੈਗੀ ਆ ਜਿਹੜਾ ਅਟਲਾਂਟਾ ਆ ਸ਼ਹਿਰ ਉਸ ਨੂੰ ਵਧੀਆ ਬਣਾਇਆ ਜਾਵੇ, ਪਰ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਵਾਇਲੈਂਸ ਹੋਈ ਸੀ ਫਲੋਇਡ ਨੂੰ ਲੈ ਕੇ ਹੋਰ ਸੋ ਕਾਫੀ ਜਿਹੜੀ ਅਪਸੈਟ ਸੀ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਨਾਲ ਵਾਈਸ ਪ੍ਰੈਜ਼ੀਡੈਂਟ ਦੀ ਕੈਂਡੀਡੇਟ ਨੂੰ ਉਹਨਾਂ ਦਾ ਨਾਮ ਆ ਰਿਹਾ ਸੀ, ਪਰ ਅੱਜ ਉਹਨਾਂ ਨੇ ਅਨਾਊਂਸ ਕਰਤਾ ਉਹ ਦੁਬਾਰਾ ਕੀ ਅਟਲਾਂਟਾ ਦੇ ਅਟਲਾਂਟਾ ਸ਼ਹਿਰ ਦੇ ਮੇਅਰ ਦੀ ਇਲੈਕਸ਼ਨ ਨਹੀਂ ਲੜਨਗੇ। ਜੀ ਜਿਹੜੇ ਇੰਪਲੋਇਮੈਂਟ ਦੇ ਨੰਬਰਸ ਆ ਉਹ ਅੱਜ ਬਹੁਤੇ ਵਧੀਆ ਜਿਹੜੇ ਉਹ ਨਹੀਂ ਸੀ ਆਏ। ਜਿਹੜੇ ਅਨੁਮਾਨਿਤ ਸੀਗਾ ਵੀ 1 ਮਿਲੀਅਨ ਨਵੀਆਂ ਜੋਬਸ ਆਉਣਗੀਆਂ, ਪਰ 2,66,266,000 ਨਵੀਆਂ ਜੋਬਸ ਸੀ ਜਿਹੜੀਆਂ ਉਹ ਕ੍ਰੀਏਟ ਹੋਈਆਂ। ਇਸ ਨੰਬਰਸ ਦੇ ਆંકੜੇ ਦੇ ਉੱਤੇ ਆਪਣੇ ਪੱਖ ਨੂੰ ਮਜ਼ਬੂਤ ਕਰਦੇ ਹੋਏ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਕਿਹਾ ਵੀ ਜਿਹੜਾ 4 ਟ੍ਰਿਲੀਅਨ ਡਾਲਰ ਦੀ ਸਪੈਂਡਿੰਗ ਆ, ਜਿਹਦੇ ਵਿੱਚ 2.3 ਟ੍ਰਿਲੀਅਨ ਡਾਲਰ ਦਾ ਜਿਹੜਾ ਇਨਫਰਾਸਟਰਕਚਰ ਪਲਾਨ ਆ ਅਤੇ 1.8 ਟ੍ਰਿਲੀਅਨ ਡਾਲਰ ਦਾ ਜਿਹੜਾ ਫੈਮਲੀਜ਼ ਪਲਾਨ ਆ ਉਸ ਨੂੰ ਜਿਹੜਾ ਉਹਨਾਂ ਨੇ ਪ੍ਰਮੋਟ ਕੀਤਾ। ਉਹਨਾਂ ਨੇ ਕਿਹਾ ਵੀ ਇਹ ਸਪੈਂਡਿੰਗ ਕਰਨ ਦੇ ਨਾਲ ਆਪਾਂ ਜਿਹੜੀਆਂ ਜੋਬਸ ਆ ਉਹਨਾਂ ਨੂੰ ਹੋਰ ਬਹੁਤ ਜ਼ਿਆਦਾ ਜਿਹੜੀਆਂ ਉਹ ਕ੍ਰੀਏਟ ਕਰਾਂਗੇ। 2 ਟ੍ਰਿਲੀਅਨ ਡਾਲਰ ਦੇ ਇਨਫਰਾਸਟਰਕਚਰ ਪੈਕੇਜ ਦੇ ਵਿੱਚ 29 ਬਿਲੀਅਨ ਜਿਹੜੇ ਫੰਡ ਆ ਉਹ ਰੈਸਟੋਰੈਂਟਸ ਦੇ ਲਈ ਵੀ ਜਿਹੜੇ ਆ ਉਹ ਰੱਖੇ ਗਏ ਸੀ। ਜਿਹੜਾ ਪਿਛਲੀ ਜਿਹੜਾ ਕੋਵਿਡ-19 ਦਾ ਜਿਹੜਾ ਮਾਰਚ ਵਿੱਚ ਪੈਕੇਜ ਰਿਲੀਜ਼ ਹੋਇਆ ਹੈ, ਕਹਿੰਦੇ ਉਹ ਅਜੇ ਵੀ ਡਿਸਟਰੀਬਿਊਟ ਕੀਤੇ ਜਾ ਰਹੇ ਹੈਗੇ ਆ। ਐਡਮਿਨਿਸਟ੍ਰੇਸ਼ਨ ਨੇ ਇਸ ਹਫਤੇ ਜਿਹੜੀਆਂ ਐਪਲੀਕੇਸ਼ਨਸ ਆ ਉਸ ਦੇ ਬਾਬਤ ਉਹਨਾਂ ਨੇ ਲੈਣੀਆਂ ਸ਼ੁਰੂ ਕੀਤੀਆਂ ਸੀਗੀਆਂ। ਅਨਇੰਪਲੋਇਮੈਂਟ ਦਰ 6% ਤੋਂ ਵੱਧ ਕੇ 6.1% ਜਿਹੜੀ ਆ ਉਹ ਵਧੀ ਹੈਗੀ ਆ। ਸੋ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਜਿਹੜਾ ਆਪਣੀ ਗੱਲਬਾਤ ਦੇ ਵਿੱਚ ਫੋਕਸ ਕਹਿੰਦੇ ਆ ਇਕੋਨਮੀ ਦੇ ਉੱਤੇ ਅਤੇ ਨਵੀਆਂ ਜੋਬਸ ਕ੍ਰੀਏਟ ਕਰਨ ਦੇ ਉੱਤੇ ਜਿਹੜਾ ਉਹ ਰੱਖਿਆ ਆ। ਕਹਿੰਦੇ ਨਾਲ ਦੇ ਨਾਲ ਵੈਕਸੀਨੇਸ਼ਨ ਦੇ ਉੱਤੇ ਵੀ ਮੇਰੀ ਜਿਹੜੀ ਬਿਲਕੁਲ ਨਜ਼ਰ ਉੱਤੇ ਟਿਕੀ ਹੋਈ ਹੈਗੀ ਆ ਵੀ ਆਪਾਂ ਉਸ ਨੂੰ ਤੇਜ਼ੀ ਦੇ ਨਾਲ ਜਿਹੜਾ ਆ ਉਹ ਅੱਗੇ ਜਿਹੜਾ ਉਹ ਲੈ ਕੇ ਜਾਣਾ ਆ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਾਂ ਵੈਕਸੀਨੇਟ ਕਰਨਾ ਹੈਗਾ ਆ। ਜੀ ਬਿਲਕੁਲ। ਸਾਰੇ ਜਿਹੜੇ ਪੋਲੀਟੀਸ਼ੀਅਨ ਆ ਅਤੇ ਇਕੋਨੋਮਿਸਟ ਆ ਉਹ ਬਹੁਤ ਜ਼ਿਆਦਾ ਸਰਪ੍ਰਾਈਜ਼ ਹੋਏ ਹੈਗੇ ਆ। ਸਿਰਫ 2,66,000 ਜੋਬਸ ਜਿਹੜੀਆਂ ਆ ਉਹ ਕ੍ਰੀਏਟ ਹੋਈਆਂ, ਜਦ ਕਿ ਜਿਹੜੀ ਵਾਲ ਸਟਰੀਟ ਜਰਨਲ ਆ ਉਹ ਜਿਹੜੀ ਉਹ ਰਿਪੋਰਟ ਕਰ ਰਹੇ ਸੀ ਵੀ ਸ਼ਾਇਦ
1 ਮਿਲੀਅਨ ਤੋਂ ਵੱਧ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਹੋਣ। ਅੱਜ ਦੀ ਡੇਟ ਦੇ ਵਿੱਚ 9.8 ਮਿਲੀਅਨ ਜਿਹੜੇ ਅਮਰੀਕਨਸ ਆ ਉਹ ਸਟਿਲ ਅਨਪਲਾਈਡ ਹੈਗੇ ਆ। ਚਾਈਲਡ ਕੇਅਰ ਇੱਕ ਬਹੁਤ ਵੱਡਾ ਇਸ਼ੂ ਆ, ਕਹਿੰਦੇ ਪਈ ਪਿਛਲੇ ਮਹੀਨਿਆਂ ਦੇ ਦੌਰਾਨ ਜਿਹੜੀਆਂ ਲੇਡੀਜ਼ ਦੀ ਇੰਪਲੋਇਮੈਂਟ ਆ ਉਹ ਬਹੁਤ ਜ਼ਿਆਦਾ ਡਰੋਪ ਹੋਈ ਆ। ਸਟਿਲ ਹਜੇ ਵੀ ਲੋਕ ਬਹੁਤ ਘਬਰਾ ਰਹੇ ਆ ਮੁੜ ਕੇ ਕੰਮ ਤੇ ਜਾਣ ਦੇ ਲਈ, ਖਾਸ ਕਰਕੇ ਜਿਹੜੇ ਇਨਡੋਰਸ ਜਿਨ੍ਹਾਂ ਨੂੰ ਕਰਨਾ ਪੈਣਾ ਆਫਿਸ ਦੇ ਅੰਦਰ ਜਾਂ ਹੋਰ, ਕਿਉਂਕਿ ਕਰੋਨਾ ਤੋਂ ਡਰ ਰਹੇ ਆ। ਜੇ ਅਮਰੀਕਾ ਦਾ ਵੀ ਦੱਸਦੇ ਜਾਈਏ, ਪਿਛਲੇ ਹਫ਼ਤੇ ਦੇ ਦੌਰਾਨ 5000 ਅਮਰੀਕਨਸ ਦੀ ਕਰੋਨਾ ਦੇ ਨਾਲ ਮੌਤ ਹੋਈ ਆ। ਇਹ ਨਹੀਂ ਆ ਵੀ ਅਮਰੀਕਾ ਦੇ ਵਿੱਚੋਂ ਜਿਹੜਾ ਕਰੋਨਾ ਭੱਜ ਗਿਆ ਤੇ ਹੁਣ ਇੰਡੀਆ ਪਹੁੰਚ ਗਿਆ। ਸੋ ਹਜੇ ਵੀ ਜਿਹੜੀ ਸਿਚੁਏਸ਼ਨ ਆ USA ਦੇ ਵਿੱਚ ਕਾਫੀ ਬੈਡ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਮਾਯੋਰਕਸ ਅੱਜ ਬਾਰਡਰ ਦੇ ਦੌਰੇ ਦੇ ਉੱਤੇ ਜਿਹੜਾ ਉਹ ਪਹੁੰਚੇ ਅਤੇ ਉੱਥੇ ਉਹਨਾਂ ਨੇ ਜਿਹੜਾ ਆ ਇਸ ਚੀਜ਼ ਨੂੰ ਬੜਾ ਉਹਨਾਂ ਨੇ ਪੇਸ਼ ਕੀਤਾ ਵੀ ਅਸੀਂ ਜਿਹੜੇ ਮਾਈਗਰੈਂਟ ਸਟੂਡੈਂਟਸ ਆ ਉਹਨਾਂ ਦੀ ਪ੍ਰੋਸੈਸਿੰਗ ਦੇ ਵਿੱਚ ਕਾਫੀ ਅੱਗੇ ਨੂੰ ਜਿਹੜਾ ਹੁਣ ਜਾ ਰਹੇ ਆ, ਜਿਹੜਾ ਪ੍ਰੋਗਰੈਸ ਆ ਉਸ ਦੇ ਵਿੱਚ ਇਹ ਕਰ ਰਹੇ ਆ। ਇਸ ਮੌਜੂਦਾ ਸਰਕਾਰ ਦੇ ਆਉਣ ਤੋਂ ਬਾਅਦ ਦੇ ਵਿੱਚ USA ਮੈਕਸੀਕੋ ਬਾਰਡਰ ਦੇ ਉੱਤੇ ਖਾਸ ਕਰਕੇ ਮਾਈਨਰਸ ਦਾ, ਨਾਬਾਲਿਗ ਬੱਚਿਆਂ ਦਾ ਤਾਂਤਾ ਜਿਹੜਾ ਆ ਉਹ ਬਹੁਤ ਜ਼ਿਆਦਾ ਲੱਗਾ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਰਿਕਾਰਡ ਤੋੜ ਜਿਹੜੇ ਬੱਚੇ ਆ ਉੱਥੇ ਆਏ, ਜਿਸ ਦੇ ਵਿੱਚ ਉਹਨਾਂ ਨੂੰ ਬੁਰੇ ਹਾਲਾਤਾਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਰਹਿਣਾ ਪਿਆ ਹੈਗਾ ਆ। ਅੱਜ ਜਿਹੜੇ ਸਕੱਤਰ ਦੇ ਨਾਲ ਕਹਿੰਦੇ 5 ਕਾਂਗਰਸ ਜਿਹੜੇ ਵੂਮਨ ਆ ਉਹ ਵੀ ਨਾਲ ਇਹਨਾਂ ਦੇ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨੇ ਉੱਥੇ ਜਾ ਕੇ ਫਿਰ ਇਸੇ ਚੀਜ਼ ਨੂੰ ਜਿਹੜਾ ਉਹ ਦੁਹਰਾਇਆ ਵੀ ਅਸੀਂ ਉਹਨਾਂ ਲੋਕਾਂ ਦੇ ਲਈ, ਉਹਨਾਂ ਪਰਿਵਾਰਾਂ ਦੇ ਲਈ ਜਿਹੜੇ ਆ ਇੱਕ ਰਾਹ ਬਣਾਉਣ ਦੀ, ਲੀਗਲ ਰਾਹ, ਕਾਨੂੰਨੀ ਤੌਰ ਦੇ ਉੱਤੇ ਰਾਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਜਿਹੜੇ ਬੱਚੇ ਆ ਉਹ ਗਲਤ ਹੱਥਾਂ ਦੇ ਵਿੱਚ ਜਿਹੜੇ ਉਹ ਨਾ ਪਹੁੰਚ ਜਾਣ, ਕਿਤੇ ਸਮਗਲਿੰਗ ਆਰਗੇਨਾਈਜੇਸ਼ਨਾਂ ਦੇ ਹੱਥਾਂ ਦੇ ਵਿੱਚ ਆ ਕੇ ਐਕਸਪਲੋਇਟ ਨਾ ਹੋ ਜਾਣ, ਤਾਂ ਜੋ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਨਾਲ ਜਿਹੜਾ ਉਹ ਮਿਲਾ ਰਹੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਜਿਹੜੀ ਉੱਥੇ ਬਣੀ ਪਈ ਆ। ਮਾਯੋਰਕਸ ਉਹਨਾਂ ਦੀ ਰੀਓ ਗ੍ਰੈਂਡੇ ਵੈਲੀ ਦੇ ਵਿੱਚ ਇਹ ਦੂਜਾ ਜਿਹੜਾ ਉਹ ਦੌਰਾ ਸੀਗਾ, ਡੋਨਾ ਫੈਸਿਲਿਟੀ, ਜਿੱਥੇ 4000 ਦੇ ਤਕਰੀਬਨ ਬੱਚਿਆਂ ਨੂੰ ਰੱਖਿਆ ਹੋਇਆ ਸੀਗਾ, ਜਿੱਥੇ ਉੱਥੇ ਵੀ ਉਹਨਾਂ ਨੇ ਜਿਹੜਾ ਉਹ ਦੌਰਾ ਕੀਤਾ। ਇਸ ਮੌਕੇ ਇਹਨਾਂ ਦੇ ਜਾਣ ਮੌਕੇ ਉੱਥੇ 4000 ਨਹੀਂ 400 ਬੱਚਿਆਂ ਨੂੰ ਹੀ ਜਿਹੜਾ ਉੱਥੇ ਰੱਖਿਆ ਗਿਆ ਸੀਗਾ। ਜੀ, ਅਗਲੀ ਖਬਰ ਜਿਹੜੀ ਆ ਸਾਊਥ ਕੈਰੋਲਿਨਾ ਤੋਂ ਆ ਰਹੀ ਆ, ਜਿੱਥੇ ਕਿ ਕੋਲੰਬੀਆ ਟਾਊਨ ਦੇ ਵਿੱਚ ਇੱਕ ਜਿਹੜਾ ਆ ਮਿਲਟਰੀ ਦਾ ਬੰਦਾ ਹੀ ਸੀ, ਕਹਿੰਦੇ ਵੀ ਟ੍ਰੇਨੀ ਸੀ ਆਰਮੀ ਦਾ, ਉਸ ਨੇ ਅੱਜ ਸਵੇਰੇ ਸਕੂਲ ਬੱਸ ਜਿਹੜੀ ਆ ਉਹ ਹਾਈਜੈਕ ਕਰ ਲਈ। ਉਹਦੇ ਕੋਲ ਗਨ ਸੀ, ਉਸ ਨੇ ਉਸ ਗਨ ਦੇ ਨਾਲ ਸਕੂਲ ਦਾ ਡਰਾਈਵਰ ਤੇ ਜਿਹੜੇ ਬੱਚੇ ਸੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਹਾਈਜੈਕ ਕਰ ਲਿਆ। ਬਾਅਦ ਦੇ ਵਿੱਚ ਰਿਚਲੈਂਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਜਿਹੜੇ ਲਿਓਨ ਲੌਟ ਆ ਉਹਨਾਂ ਨੇ ਦੱਸਿਆ ਵੀ ਉਸ ਨੂੰ ਅਰੈਸਟ ਕਰ ਲਿਆ ਗਿਆ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਨੁਕਸਾਨ ਨਹੀਂ ਹੋਇਆ। ਜਿਹੜਾ ਟ੍ਰੇਨੀ ਸੀ ਇਹ ਆਰਮੀ ਦਾ, ਉਸ ਦਾ ਨਾਮ ਜੋਵਨ ਕੋਲਾਹੋ ਕਰਕੇ ਜਿਹੜਾ ਦੱਸਿਆ ਗਿਆ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਲਿਜ਼ ਚੇਨੀ, ਉਹਨਾਂ ਦੇ ਲੱਗਦਾ ਵੀ ਬਾਹਰ ਜਾਣ ਦਾ ਰਾਹ ਤਕਰੀਬਨ ਤੈਅ ਜਿਹੜਾ ਆ ਉਹ ਹੋ ਚੁੱਕਾ ਆ। ਤੀਜੀ ਇਸ ਟਾਈਮ ਇੰਪੋਰਟੈਂਟ ਉੱਚੀ ਪੋਜੀਸ਼ਨ ਦੇ ਉੱਤੇ ਹਰਜੋਤ ਸਿੰਘ ਜੀ ਇਹ ਹਾਊਸ ਦੇ ਜਿਹੜੇ ਵਿੱਚ ਹੈਗੇ ਨੇ GOP ਦੇ ਵੱਲੋਂ, ਕੈਵਿਨ ਮੈਕਾਰਥੀ ਦੇ ਨਾਲ ਵੀ ਸਿੱਧੇ ਇਹਨਾਂ ਦੇ ਜਿਹੜੇ ਸਿੰਘ ਆ ਉਹ ਫਸੇ ਹੋਏ ਆ, ਖਾਸ ਕਰਕੇ ਡੋਨਲਡ ਟਰੰਪ ਦੇ ਬਿਆਨਾਂ ਨੂੰ ਲੈ ਕੇ। ਕੈਵਿਨ ਮੈਕਾਰਥੀ ਉੱਥੇ ਉਹਨਾਂ ਕੋਲ ਜਾ ਕੇ ਗਿਟਮਿਟ ਕਰਕੇ ਜਿਹੜੇ ਆਉਂਦੇ ਨੇ ਅਤੇ ਇਹ ਬੀਬੀ ਜਿਹੜੀ ਆ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਆਪਣਾ ਬਿਆਨ ਜਿਹੜੀ ਉਹ ਦਾਗਦੀ ਰਹਿੰਦੀ ਆ। ਸੋ ਕਹਿੰਦੇ ਵੀ ਲੱਗ ਰਿਹਾ ਆ ਪਹਿਲੀ ਵਾਰੀ ਇਹਨਾਂ ਨੂੰ ਬਾਹਰ ਕੱਢਣ ਦੀ ਵੋਟ ਦੇ ਵਿੱਚ ਤਾਂ ਮੈਜੋਰਟੀ ਦੇ ਨਾਲੋਂ ਵੀ ਜ਼ਿਆਦਾ ਜਿਹੜੇ ਆ 50% ਤੋਂ ਵੀ ਵੱਧ ਮੈਜੋਰਟੀ ਦੇ ਨਾਲ ਜਿਹੜਾ ਇਹਨਾਂ ਨੂੰ ਰੱਖਣ ਦੀ ਜਿਹੜੀ ਸੀਗੀ, ਕਿਉਂਕਿ ਉਦੋਂ ਸੀਕਰੇਟ ਬੈਲਟ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਹੁਣ ਕਹਿੰਦੇ ਆ ਵੀ ਇੱਦਾਂ ਲੱਗ ਰਿਹਾ ਆ ਵੀ ਇਹਨਾਂ ਨੂੰ ਰਾਹ ਜਿਹੜਾ ਬਾਹਰ ਦਾ ਜਿਹੜਾ ਉਹ ਦਿਖਾ ਦਿੱਤਾ ਜਾਊਗਾ। ਸੋ ਕਹਿੰਦੇ ਵੀ ਇੱਕ ਵੋਟ ਇਹਨਾਂ ਦੀ ਲੀਡਰਸ਼ਿਪ ਰੋਲ ਨੂੰ ਲੈ ਕੇ ਜਲਦ ਹੀ ਜਿਹੜੀ ਉਹ ਕਰਵਾਈ ਜਾਊਗੀ। ਸੋ ਮੀਟਿੰਗ ਕਹਿੰਦੇ ਆ ਵੀ ਇਹ ਹੁਣ ਰੱਖੀ ਗਈ ਹੈਗੀ ਆ, ਜਿਸ ਦੇ ਵਿੱਚ ਕਹਿੰਦੇ ਵੀ ਤੜਕੇ ਸਵੇਰੇ 9 ਵਜੇ ਇਸ ਦੇ ਵਿੱਚ ਜਿਹੜੇ ਹਾਊਸ ਦੇ ਲਾਅ ਮੇਕਰਸ ਆ, ਜਦੋਂ 2 ਵੀਕ ਦੀ ਰੀਸੈਸ ਤੋਂ ਬਾਅਦ ਇਹਨਾਂ ਨੇ ਵਾਪਸ ਆਉਣਾ ਆ, ਉਸ ਦਿਨ ਇਹਨਾਂ ਨੇ ਰੱਖਣੀ ਆ। ਅਤੇ ਜਿਹੜਾ ਨੰਬਰ 3 ਪੋਜੀਸ਼ਨ ਦੇ ਉੱਤੇ ਇਸ ਟਾਈਮ ਹੈਗੇ ਆ ਵੀ ਉੱਥੋਂ ਜਿਹੜਾ ਇਹਨਾਂ ਨੂੰ ਲਾਂਭੇ ਕੀਤਾ ਜਾ ਸਕਦਾ ਆ। ਜੀ,
ਅਗਲੀ ਖਬਰ ਮੈਂ ਚੱਲੀਏ, ਜਿਹੜੀ ਯੂਐਸ ਦੀ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਰੂਲ ਕੀਤਾ ਹੈਗਾ ਵੀ ਜਿਹੜੀਆਂ ਗੋਸਟ ਗਨਸ ਹੈਗੀਆਂ, ਜਿਹੜੇ ਲੋਕ ਘਰਾਂ ਦੇ ਵਿੱਚ ਬਣਾ ਲੈਂਦੇ ਆ, ਜਿਹੜੇ ਡੀਲਰਸ਼ਿਪਸ ਤੋਂ ਜਿਹੜੀਆਂ ਗਨ ਦੀਆਂ ਹੈਗੀਆਂ ਉਹਨਾਂ ਤੋਂ ਨਹੀਂ ਲੈਂਦੇ, ਉਹਨਾਂ ਦੇ ਉੱਤੇ ਜਿਹੜਾ ਕੰਟਰੋਲ ਕੀਤਾ ਜਾਊਗਾ, ਕਿਉਂਕਿ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਸੀਰੀਅਲ ਨੰਬਰ ਨਹੀਂ ਹੁੰਦਾ। ਈਵਨ ਦੋ ਕਹਿੰਦੇ ਇਹ ਲੀਗਲ ਵੀ ਹੈਗਾ ਵੀ ਘਰ 'ਚ ਤੁਸੀਂ ਗਨ ਬਣਾ ਸਕਦੇ ਆ, ਪਰ ਕਈ ਜਿਹੜੀਆਂ ਖਤਰਨਾਕ ਗਨਸ ਹੈਗੀਆਂ ਆ ਉਹਨਾਂ ਦੇ ਜਿਹੜੇ ਪਾਰਟਸ ਹੈਗੇ ਆ ਉਹ ਔਨਲਾਈਨ ਜਿਹੜੇ ਮਿਲ ਜਾਂਦੇ ਹੈਗੇ ਆ। ਸੋ ਲੋਕਾਂ ਨੇ ਇਹ ਇੱਕ ਤਰ੍ਹਾਂ ਦੇ ਨਾਲ ਲੂਪ ਹੋਲ ਜਿਹੜਾ ਆ ਉਹ ਫੈਡਰਲ ਫਾਇਰ ਆਰਮ ਲਾ ਦੇ ਵਿੱਚ ਲੱਭਿਆ ਆ ਤੇ ਆਪਣੇ ਘਰ ਹੀ ਇਹ ਗਨਸ ਬਣਾ ਲੈਂਦੇ ਹੈਗੇ ਆ। 23,000 ਦੇ ਕਰੀਬ ਜਿਹੜੇ ਵੈਪਨਸ ਆ ਬਿਨਾਂ ਕਿਸੇ ਸੀਰੀਅਲ ਨੰਬਰ ਤੋਂ ਸਨ 2016 ਤੋਂ ਲੈ ਕੇ 2020 ਤੱਕ ਜਿਹੜੀ ਜਸਟਿਸ ਡਿਪਾਰਟਮੈਂਟ ਤੇ ਹੋਰ ਲਾ ਇਨਫੋਰਸਮੈਂਟ ਏਜੰਸੀਜ਼ ਆ ਉਹਨਾਂ ਵੱਲੋਂ ਫੜੇ ਗਏ ਸੀ, ਜਿਨ੍ਹਾਂ ਨੇ 325 ਹੋਮੋਸਾਈਡਸ ਹੋਏ ਤੇ ਜਾਂ ਹੋਮੋਸਾਈਡ ਦੀਆਂ ਕੋਸ਼ਿਸ਼ਾਂ ਹੋਈਆਂ ਹੈਗੀਆਂ। ਸੋ ਹੁਣ ਜਸਟਿਸ ਡਿਪਾਰਟਮੈਂਟ ਜਿਹੜੀ ਆ ਉਹ ਇਹ ਕੋਸ਼ਿਸ਼ ਕਰ ਰਿਹਾ, ਜਿਹੜੀਆਂ ਕਿਟਸ ਆ, ਜਿਹੜਾ ਸਮਾਨ ਤੁਹਾਨੂੰ ਬਣਿਆ ਬਣਾਇਆ ਮਿਲ ਜਾਂਦਾ ਹੈਗਾ ਆ ਔਨਲਾਈਨ ਜਾਂ ਕਈ ਸਟੋਰਾਂ ਤੋਂ, ਫਿਰ ਤੁਸੀਂ ਮੁੜ ਕੇ ਘਰ ਉਹ ਵਰਤ ਲੈਂਦੇ ਆ, ਉਹਦੇ ਉੱਤੇ ਜਿਹੜਾ ਕੰਟਰੋਲ ਕੀਤਾ ਜਾਵੇ, ਉਹਨੂੰ ਜਿਹੜਾ ਆ ਉਹ ਬੰਦ ਕੀਤਾ ਜਾਵੇ। ਜੇ ਕੋਈ ਉਹ ਬਾਈ ਵੀ ਕਰ ਰਿਹਾ ਆ ਤੇ ਉਸ ਤੋਂ ਪਹਿਲਾਂ ਕਿੱਟ ਖਰੀਦਣ ਤੋਂ ਪਹਿਲਾਂ ਉਹਦੀ ਪੂਰੀ ਬੈਕਗਰਾਊਂਡ ਚੈੱਕ ਹੋਵੇ ਬੰਦੇ ਦੀ, ਵੀ ਜੋ ਬਾਅਦ ਦੇ ਵਿੱਚ ਫਾਇਰ ਆਰਮ ਬਣਾਊਗਾ ਵੀ ਉਹਨੂੰ ਗਲਤ ਤਾਂ ਨਹੀਂ ਯੂਜ਼ ਕਰੂਗਾ। ਜੀ, ਇਹੀ ਨਹੀਂ, ਨਾਲ ਉਹ ਚਾਹੁੰਦੇ ਆ ਵੀ ਇਹ ਜਿਹੜੀਆਂ ਹੋਮਮੇਡ ਫਾਇਰ ਆਰਮਸ ਵੀ ਹੈਗੀਆਂ ਆ ਇਹਨਾਂ ਦੇ ਉੱਤੇ ਵੀ ਜਿਹੜਾ ਸੀਰੀਅਲ ਨੰਬਰ ਜਿਹੜੇ ਆ ਉਹ ਇਨਕਲੂਡ ਕੀਤੇ ਜਾਣ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਮਾਮਲੇ ਦੇ ਵਿੱਚ ਕਹਿੰਦੇ ਆ ਵੀ ਉਹ ਅੱਗੇ ਹੁਣ ਵੱਧ ਰਹੇ ਆ। ਅਲਕੋਹਲ, ਟਬਾਕੂ, ਫਾਇਰ ਆਰਮ, ਐਕਸਪਲੋਸਿਵ ਏਜੰਟਸ ਜਿਹੜੇ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਇੱਦਾਂ ਦੀਆਂ ਗੋਸਟ ਗਨਸ ਕਾਫੀ ਜਿਹੜੇ ਆ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਫੜ ਚੁੱਕੇ ਹੋਏ ਆ। ਹੁਣ ਤਾਂ 3D ਪ੍ਰਿੰਟਿੰਗ ਵੀ ਆ ਚੁੱਕੀ ਹੋਈ ਆ, ਉਹਦੇ ਨਾਲ ਵੀ ਬਹੁਤ ਸਾਰੇ ਲੋਕ ਜਿਹੜਾ ਇੱਦਾਂ ਦੀਆਂ ਗਨਸ ਖੁਦ ਵੀ ਜਿਹੜੀਆਂ ਉਹ ਬਣਾਉਣ ਵੱਲ ਨੂੰ ਜਿਹੜਾ ਉਹ ਕਰਦੇ ਨੇ, ਬਸ਼ਰਤੇ ਉਹਨਾਂ ਕੋਲ 3D ਜਿਹੜੇ ਪ੍ਰਿੰਟ ਆ ਉਸ ਦੇ ਬਣਾਉਣ ਦੇ ਪਏ ਜਿਹੜੇ ਉਹ ਹੋਣ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਟਲਾਂਟਾ ਦਾ ਪੁਲਿਸ ਆਫਿਸਰ ਜਿਹੜਾ ਜੈਰਟ ਰੋਲਫ, ਉਸ ਨੂੰ ਪਿਛਲੇ ਜੂਨ ਦੇ ਵਿੱਚ ਜਿਹੜਾ ਉਹ ਫਾਇਰ ਕੀਤਾ ਗਿਆ ਸੀ, ਨੌਕਰੀ ਤੋਂ ਲਾ ਦਿੱਤਾ ਗਿਆ ਸੀਗਾ, ਜਦ ਰੇਸ਼ਾਰਡ ਬਰੁਕਸ ਨਾਂ ਦੇ ਬੰਦੇ ਦੇ ਨਾਲ ਹੋਈ ਜਿਹੜੀ ਇੱਕ ਉਹਦਾ ਇੰਸੀਡੈਂਟ ਸੀਗਾ, ਕਨਫਰੰਟਰੇਸ਼ਨ ਸੀਗੀ, ਉਸ ਦੇ ਵਿੱਚ ਉਸ ਦੀ ਮੌਤ ਹੋ ਗਈ ਸੀਗੀ ਬਰੁਕਸ ਦੀ। ਉਸ ਨੇ ਜਿਹੜੀ ਆ ਆਪਣੀ ਜਿਹੜੀ ਫਾਇਰਿੰਗ ਦੇ ਖਿਲਾਫ ਅਪੀਲ ਜਿਹੜੀ ਉਹ ਕੀਤੀ ਸੀਗੀ, ਅਤੇ ਹੁਣ ਜਿਹੜਾ ਅਟਲਾਂਟਾ ਸਿਵਲ ਸਰਵਿਸ ਬੋਰਡ ਆ ਉਹਨਾਂ ਨੇ ਪਾਇਆ ਵੀ ਜਿਹੜਾ ਡਿਸੀਜਨ ਲਿਆ ਗਿਆ ਸੀਗਾ ਰੋਲਫ ਨੂੰ ਜਿਹੜਾ ਉਹ ਫਾਇਰ ਕਰਨ ਦਾ, ਉਹ ਗਲਤ ਸੀ। ਉਹਨਾਂ ਨੇ ਕਿਹਾ ਵੀ ਜਿਹੜਾ ਸਿਟੀ ਨੇ ਆਪਣੇ ਹੀ ਜਿਹੜੀਆਂ ਪ੍ਰੋਵੀਜ਼ਨਸ ਤਿਆਰ ਕੀਤੀਆਂ ਸੀ, ਕੋਡ ਜਿਹੜਾ ਰੱਖਿਆ ਸੀਗਾ, ਉਸ ਦੀ ਖੁਦ ਹੀ ਜਿਹੜੀ ਉਹ ਪਾਲਣਾ ਨਹੀਂ ਕੀਤੀ ਜਦ ਇਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਸੀਗਾ। ਸੋ ਇਸ ਕਰਕੇ ਉਸ ਨੂੰ ਜਿਹੜਾ ਮੁੜ ਨੌਕਰੀ ਦੇ ਉੱਤੇ ਬਹਾਲ ਜਿਹੜਾ ਉਹ ਕਰ ਦਿੱਤਾ ਗਿਆ ਆ, ਅਤੇ ਉਹ ਮੌਜੂਦਾ ਤੌਰ ਦੇ ਉੱਤੇ ਹੁਣ ਦੁਬਾਰਾ ਅਟਲਾਂਟਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਪੁਲਿਸ ਅਫਸਰ ਦੇ ਵਜੋਂ ਕੰਮ ਕਰਨਾ ਉਸਨੇ ਸ਼ੁਰੂ ਕਰ ਦਿੱਤਾ। ਜੀ, ਅਗਲੀ ਖਬਰ ਜਿਹੜੀ ਸੈਨ ਡੀਗੋ ਤੋਂ ਆ ਰਹੀ ਆ, ਜਿੱਥੇ ਕਿ ਕੈਲੀਫੋਰਨੀਆ ਜਿਹੜਾ ਬੀਚ ਆ ਉੱਥੇ ਇੱਕ ਜਿਹੜਾ ਬੀਅਰਡ ਬੰਡਿਤ ਕਰਕੇ ਇੱਕ ਬੈਂਕ ਰੋਬਰ ਦਾ ਨਾਮ ਰੱਖਿਆ ਗਿਆ ਸੀ, ਕਿਉਂਕਿ ਉਹ ਦਾੜੀ ਵਾਲਾ ਸੀਗਾ। ਉਸ ਨੇ $8,000 ਦੇ ਕਰੀਬ ਰੋਬਰੀ ਕੀਤੀ ਸੀ ਸੈਨ ਡੀਗੋ ਦੀਆਂ ਬੈਂਕਸ ਦੇ ਵਿੱਚ ਸਨ 2014 'ਚ। ਅਤੇ ਕ੍ਰਿਸਟੋਫਰ ਐਂਡਰਿਊ ਗਿਬਸਨ ਨਾਮ ਦਾ 32 ਸਾਲਾਂ ਦਾ ਇਹ ਬੰਦਾ ਜਿਹੜਾ, ਉਹਦੀ ਜਿਹੜੀ ਬੋਡੀ ਆ ਉਹ ਕਹਿੰਦੇ ਪਈ ਮਰੇ ਹੋਏ ਦੀ ਬੋਡੀ ਜਿਹੜੀ ਆ ਇਸ ਬੀਚ ਤੋਂ ਮਿਲੀ ਹੈਗੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਅਧੀਨ ਜਿਹੜਾ ਜਸਟਿਸ ਡਿਪਾਰਟਮੈਂਟ ਸੀ, ਕਹਿੰਦੇ ਵੀ ਉਹਨਾਂ ਨੇ ਚੁੱਪ-ਚੁਪੀਤੇ ਵਾਸ਼ਿੰਗਟਨ ਪੋਸਟ ਦੇ ਕਈ ਜਿਹੜੇ ਜਰਨਲਿਸਟ ਆ ਉਹਨਾਂ ਦੇ ਜਿਹੜੇ ਫੋਨ ਰੈਕਰਡਸ ਆ ਉਹ ਲੈ ਲਏ ਸੀਗੇ, ਅਤੇ ਕਹਿੰਦੇ ਵੀ ਨਾਲ ਹੀ ਉਹਨਾਂ ਨੇ ਉਹਨਾਂ ਦੇ ਈਮੇਲ ਰੈਕਰਡਸ ਵੀ ਜਿਹੜੇ ਆ ਉਹ ਓਬਟੇਨ ਕਰਨ ਦੀ, ਹਾਸਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਸ਼ੁਰੂਆਤੀ ਜਿਹੜਾ ਉਹ ਦੌਰ ਸੀਗਾ, ਜਦੋਂ ਵਾਸ਼ਿੰਗਟਨ ਪੋਸਟ ਦੇ ਜਿਹੜੇ ਪੱਤਰਕਾਰ ਰਸ਼ੀਆ ਦਾ ਰੋਲ 2016 ਇਲੈਕਸ਼ਨ ਦੇ ਦਰਮਿਆਨ ਦੱਸ ਰਹੇ ਸੀਗੇ, ਉਹਨਾਂ ਦੌਰਾਨ ਜਿਹੜੀਆਂ ਉਹ ਆਏ ਸੀਗੇ 3 ਵੱਖ-ਵੱਖ ਜਿਹੜੇ ਕਹਿੰਦੇ ਚਿੱਠੀਆਂ ਦੇ ਵਿੱਚ ਜਿਹੜੇ ਵਾਸ਼ਿੰਗਟਨ ਪੋਸਟ ਦੇ ਰਿਪੋਰਟਰਸ ਨੂੰ ਜਿਹੜੀਆਂ ਉਹਨਾਂ ਨੇ ਘੱਲੀਆਂ ਸੀ, ਉਸ ਦੇ ਵਿੱਚ ਕਹਿੰਦੇ ਵੀ ਉਹ ਦੱਸ ਰਹੇ ਸੀਗੇ ਵੀ US ਦਾ ਡਿਪਾਰਟਮੈਂਟ ਆਫ ਜਸਟਿਸ ਆ, ਉਹਨਾਂ ਦੇ ਦੁਆਰਾ ਤੁਹਾਡੇ ਜਿਹੜੇ ਟੈਲੀਫੋਨ ਨੰਬਰਸ ਆ ਉਹ ਪ੍ਰਾਪਤ ਜਿਹੜੇ ਉਹ ਕੀਤੇ ਹੈਗੇ ਆ। ਸੋ ਇਹ ਹੁਣ ਰੀਸੈਂਟਲੀ ਜਿਹੜੇ ਆ ਇਸ ਦੇ ਬਾਰੇ ਕਹਿੰਦੇ ਆ ਵੀ ਉਹ ਚਾਨਣਾ ਜਿਹੜਾ ਉਹ ਪਿਆ ਹੈਗਾ ਆ।
ਬਹੁਤ ਸਾਰੀਆਂ ਨਿਊਜ਼ ਆਰਗੇਨਾਈਜੇਸ਼ਨ ਜਿਹੜੀਆਂ ਫਸਟ ਅਮੈਂਡਮੈਂਟ ਦੀਆਂ ਐਡਵੋਕੇਟਸ ਹੈਗੀਆਂ ਆ, ਉਹ ਇਸ ਚੀਜ਼ ਦੇ ਖਿਲਾਫ ਜਿਹੜੀਆਂ ਆ ਉਹ ਬੋਲਦੀਆਂ ਆ ਰਹੀਆਂ ਆ ਵੀ ਸਰਕਾਰ ਧੱਕਾ ਜਿਹੜਾ ਇੱਦਾਂ ਕਰ ਜਾਂਦੀ ਆ ਅਤੇ ਆਪਣੀ ਮਰਜ਼ੀ ਦੇ ਨਾਲ ਇਹਨਾਂ ਰਿਪੋਰਟਰਸ ਜਾਂ ਜਿਹੜੀਆਂ ਕੁਛ ਨਿਊਜ਼ ਏਜੰਸੀਜ਼ ਆ ਉਹਨਾਂ ਦੇ ਖਿਲਾਫ ਇੱਦਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਕਰ ਜਾਂਦੀਆਂ ਜਿਹੜੀਆਂ ਕਿ ਗਲਤ ਹੁੰਦੀਆਂ ਨੇ। ਪਰ ਕਹਿੰਦੇ ਵੀ ਇਹ ਘੱਟ ਹੀ ਦੇਖਿਆ ਗਿਆ ਆ। ਜਸਟਿਸ ਡਿਪਾਰਟਮੈਂਟ ਸਪੀਨਾਸ ਦੀ ਵਰਤੋਂ ਕਰਦੇ ਹੋਏ ਰਿਪੋਰਟਰਸ ਦੇ ਜਿਹੜੇ ਰੈਕਰਡਸ ਆ ਉਹਨਾਂ ਨੂੰ ਜਿਹੜਾ ਆ ਉਹ ਹਾਸਲ ਇੱਦਾਂ ਕਰਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਟਾਈਮ ਦਾ ਜਿਹੜਾ ਇਮੀਗ੍ਰੈਂਟਸ ਦੇ ਸੰਬੰਧ ਦੇ ਵਿੱਚ ਇੱਕ ਉਹਨਾਂ ਨੇ ਰੂਲ ਬਣਾਇਆ ਸੀ ਭਈ ਆਈ ਸਕੈਨਸ, ਵੌਇਸ ਪ੍ਰਿੰਟਸ ਅਤੇ DNA ਨੂੰ ਜਿਹੜਾ ਸਬਮਿਟ ਕੀਤਾ ਜਾਵੇ ਜਦੋਂ ਵੀ ਤੁਸੀਂ ਵਰਕ ਪਰਮਿਟ ਲੈਣਾ ਆ, ਗ੍ਰੀਨ ਕਾਰਡ ਲੈਣਾ ਆ, ਅਨਲੈਸ ਕਿ ਤੁਸੀਂ US ਸਿਟੀਜ਼ਨ ਬਣ ਗਏ ਹੈਗੇ ਆ। ਸੋ ਇਸ ਜਿਹੜਾ ਪ੍ਰੋਗਰਾਮ ਸੀ ਉਸ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਆ ਪ੍ਰਪੋਜ਼ ਜਿਹੜਾ ਰੂਲ ਸੀ ਉਸ ਨੂੰ ਸਕ੍ਰੈਪ ਕਰਨ ਜਾ ਰਹੇ ਆ। ਇਹ ਰੂਲ ਪਿਛਲੇ ਸਾਲ ਸਤੰਬਰ 'ਚ ਬਣਿਆ ਸੀ, ਈਵਨ ਦੋ ਇਹ ਲਾਗੂ ਤਾਂ ਨਹੀਂ ਕਹਿੰਦੇ ਹੋਇਆ ਸੀ, ਪਰ ਹੁਣ ਇਸ ਰੂਲ ਨੂੰ ਜਿਹੜਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਸਕ੍ਰੈਪ ਕਰਨ ਜਾ ਰਿਹਾ ਹੈ। ਜੀ, ਫਰੈਜ਼ਨੋ ਦੇ ਇਲਾਕੇ ਦੇ ਨਜ਼ਦੀਕ ਟੁਲੈਰੀ ਕਾਊਂਟੀ ਦੇ ਵਿੱਚ ਅੱਜ ਇੱਕ ਵੱਡਾ ਬਿਗ ਰਿਗ ਜਿਹੜਾ ਆ ਉਹ ਐਕਸੀਡੈਂਟ ਹੋਇਆ। ਕਹਿੰਦੇ ਓਵਰਟਰਨ ਕਰ ਗਿਆ, ਪੁੱਠਾ ਜਿਹੜਾ ਆ ਉਹ ਲੈਂਡ ਕਰ ਗਿਆ। ਉਸ ਤੋਂ ਬਾਅਦ ਦੇ ਵਿੱਚ ਇਸ ਬਿਗ ਰਿਗ ਨੂੰ ਸੈਮਾਈ ਨੂੰ ਜਿਹੜੇ ਉਹ ਅੱਗ ਲੱਗ ਗਈ, ਜਿਸ ਦੇ ਕਰਕੇ ਕਹਿੰਦੇ ਘੱਟੋ ਘੱਟ ਇੱਕ ਜਾਣੇ ਦੀ ਜਿਹੜੀ ਉਹ ਮੌਤ ਹੋਈ ਆ। ਹਾਈਵੇ 99 ਦੇ ਉੱਤੇ ਐਵੀਨਿਊ 24 ਅਰਲੀ ਮਾਰਟ ਦੇ ਨਜ਼ਦੀਕ ਸਾਊਥ ਬਾਉਂਡ ਲੇਨ ਦੇ ਵਿੱਚ ਇਹ ਹਾਦਸਾ ਜਿਹੜਾ ਉਹ ਵਾਪਰਿਆ। 5 ਕਰਿਊਜ਼ ਜਿਹੜੀਆਂ ਆ ਅੱਗ ਬੁਝਾਊ ਦਸਤੇ ਦੀਆਂ ਜਿਹੜੀਆਂ ਉਹ ਲੱਗੀਆਂ, ਉਹਨਾਂ ਨੇ ਫਿਰ ਇਸ ਅੱਗ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਆ। CHP ਦੇ ਅਫਸਰ ਜਿਹੜੇ ਆ ਕਹਿੰਦੇ ਵੀ ਉਹਨਾਂ ਨੂੰ ਵੀ ਨਹੀਂ ਪਤਾ ਵੀ ਕੀ ਇਸ ਬਿਗ ਰਿਗ ਦੇ ਵਿੱਚ ਇੱਕ ਤੋਂ ਵੱਧ ਲੋਕ ਜਿਹੜੇ ਉਹ ਸੀਗੇ ਜਾਂ ਨਹੀਂ। ਕਈ ਚਿਰ ਤੱਕ ਜਿਹੜਾ ਆ ਟ੍ਰੈਫਿਕ ਆ ਉੱਥੇ ਉਹ ਕਲੋਜ਼ ਰਿਹਾ ਸੀ, ਫਿਰ ਉਸ ਨੂੰ ਡਾਇਵਰਟ ਕੀਤਾ ਗਿਆ, ਪਰ ਹੁਣ ਮੁੜ ਦੁਬਾਰਾ ਜਿਹੜਾ ਟ੍ਰੈਫਿਕ ਆ ਉਹ ਚੱਲ ਰਿਹਾ ਹੈਗਾ ਆ ਅਤੇ ਇਸ ਦੀ ਹੁਣ ਜਾਂਚ ਜਿਹੜੀ ਉਹ ਕੀਤੀ ਜਾਵੇਗੀ। ਅਤੇ ਨਾਲ ਹੀ ਹਾਲ ਦੀ ਘੜੀ ਜਿਹੜਾ ਵਿਕਟਮ ਆ ਉਸ ਦਾ ਨਾਮ ਨਸ਼ਰ ਜਿਹੜਾ ਉਹ ਨਹੀਂ ਕੀਤਾ ਗਿਆ। ਜੀ ਬਿਲਕੁਲ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਵੈਕਸੀਨ ਲੱਗ ਰਹੇ ਆ। ਜਿਨ੍ਹਾਂ ਨੇ ਨਹੀਂ ਲਵਾਏ ਪਲੀਜ਼ ਵੈਕਸੀਨ ਜਲਦੀ ਤੋਂ ਜਲਦੀ ਲਵਾ ਲਓ। ਸਿਕਸ ਫਾਰ ਹਿਊਮੈਨਿਟੀ ਵੱਲੋਂ ਕਹਿੰਦੇ ਕਾਫੀ ਸੇਵਾ ਕੀਤੀ ਗਈ ਹੈ। ਅੱਜ ਮੰਟੀਕਾ ਰਿਪਨ ਬੁਲਟਨ ਜਿਹੜੀ ਮੰਟੀਕੇ ਦੀ ਇੱਕ ਨਿਊਜ਼ ਪੇਪਰ ਹੈਗੀ ਆ, ਉਹਨਾਂ ਨੇ ਕਾਫੀ ਪ੍ਰੇਜ਼ ਕੀਤੀ ਆ ਭਈ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਲਾ ਮੰਟੀਕੇ ਦੇ ਗੁਰੂ ਘਰ ਨਹੀਂ ਹੈਗਾ, ਹੋਰ ਵੀ ਜਿਹੜਾ ਟਰੇਸੀ, ਮਾਊਂਟਨ ਹਾਊਸ, ਲੋਡਾਈ, ਮੋਡੈਸਟੋ, ਸਟਾਕਟਨ ਏਰੀਏ ਦੇ ਵਿੱਚ ਲੋਕਾਂ ਦੇ ਵੈਕਸੀਨ ਲਾਉਣ ਦੇ ਵਿੱਚ ਕਾਫੀ ਹੈਲਪ ਕੀਤੀ ਹੈਗੀ ਆ। ਜੀ, ਅਤੇ ਇੱਕ ਵਾਰੀ ਫਿਰ ਜਿਹੜੇ ਜੀ ਬੇਕਰਸਫੀਲਡ ਦੇ ਵਿੱਚ ਜਿਹੜਾ ਗੁਰਦੁਆਰਾ ਜਿਸ ਨੂੰ ਵਿਲਸਨ ਵਾਲਾ ਜਿਹੜਾ ਗੁਰਦੁਆਰਾ ਆਖਿਆ ਜਾਂਦਾ ਆ 2400 ਸਾਊਥ ਪੀ ਸਟਰੀਟ ਦੇ ਉੱਥੇ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ 9 ਮਈ ਨੂੰ ਆਉਂਦੇ ਐਤਵਾਰ ਨੂੰ ਜਿਹੜੀਆਂ ਫ੍ਰੀ ਦੇ ਵਿੱਚ ਵੈਕਸੀਨ ਜਿਹੜੀਆਂ ਉਹ ਲੱਗਣਗੀਆਂ। ਇੰਸ਼ੋਰੈਂਸ ਜੇ ਤੁਹਾਡੇ ਕੋਲ ਨਹੀਂ ਵੀ ਹੈਗੀ ਤਾਂ ਵੀ ਤੁਸੀਂ ਲਗਵਾ ਸਕਦੇ ਹੋ। ਅਪੁਆਇੰਟਮੈਂਟ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ, ਵਾਕ ਇਨ ਜਿਹੜੀ ਉਹ ਤੁਸੀਂ ਵਾਕ ਇਨ ਜਿਹੜੇ ਆ ਕੇ ਵੈਕਸੀਨ ਜਿਹੜੀ ਉਹ ਲਗਵਾ ਸਕਦੇ ਹੋ। ਸੋ ਥਾਂ ਥਾਂ ਦੇ ਉੱਤੇ ਵੈਕਸੀਨ ਜਿਹੜੀਆਂ ਆ ਅਮਰੀਕਾ ਦੇ ਵਿੱਚ ਫ੍ਰੀ ਆਫ ਕਾਸਟ ਮੁਫਤ ਦੇ ਵਿੱਚ ਲੱਗ ਰਹੀਆਂ ਆ। ਜਿਹਦੇ ਕੋਲ ਜਿਹੜਾ ਲਗਵਾਉਣਾ ਚਾਹੁੰਦਾ ਆ ਉਹ ਜ਼ਰੂਰ ਜਿਹੜੇ ਉਹ ਲਗਵਾ ਸਕਦੇ ਆ। ਅਤੇ ਆਲਰੇਡੀ ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀ, ਫਾਈਜ਼ਰ ਵਾਲਿਆਂ ਨੇ FDA ਤੋਂ ਫੁੱਲ ਅਪਰੂਵਲ ਦੇ ਲਈ ਜਿਹੜੀ ਆ ਉਹ ਐਪਲੀਕੇਸ਼ਨ ਦਰਖਾਸਤ ਜਿਹੜੀ ਉਹ ਪਾ ਦਿੱਤੀ ਆ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਅਤੇ ਉਸ ਤੋਂ ਪਹਿਲਾਂ ਜਿਹੜਾ ਦੱਸਦੇ ਜਾਈਏ ਖਤਮ ਹੋਣ ਤੋਂ ਪਹਿਲਾਂ ਵੀ ਸਵੇਰ ਨੂੰ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਹੋਣਾ ਆ ਇਮੀਗ੍ਰੇਸ਼ਨ ਦੇ ਵਿੱਚ, ਜਦੋਂ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਹੁਣੇ ਜੁੜਦੇ ਆ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਨਹੀਂ ਜਿਹੜੀਆਂ ਉਹ ਲਈਆਂ ਜਾਣਗੀਆਂ। ਕੱਲ੍ਹ ਦੇ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਇੱਕ ਡਿਫਰੈਂਟ ਜਿਹੜਾ ਟੌਪਿਕ ਜਿੱਦਾਂ ਹਰ ਵਾਰੀ ਉਹ ਕਰਦੇ ਆ ਉਸ ਦੇ ਉੱਤੇ ਜਿਹੜੀ ਉਹ ਚਰਚਾ ਜਿਹੜੀ ਉਹ ਹੋਵੇਗੀ। ਸੋ ਉਸ ਨੂੰ ਜਿਹੜਾ ਜ਼ਰੂਰ ਤੁਸੀਂ ਧਿਆਨ ਦੇ ਨਾਲ ਸੁਣਿਓ। ਕਾਲਸ ਜਿਹੜਾ ਉਸ ਤੋਂ ਅਗਲੇ ਵੀਕ ਜਿਹੜੀਆਂ ਉਹ ਆਪਾਂ ਹੁਣ ਲਵਾਂਗੇ। ਅਤੇ ਹਰਜੋਤ ਸਿੰਘ ਜੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਅਤੇ ਇਜਾਜ਼ਤ ਲੈਣ ਇੱਕ ਵਾਰੀ ਡਾਲਰ ਦੀ ਕੀਮਤ ਦੱਸਦੇ ਜਾਈਏ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 22 ਸੈਂਟ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ ਤੇ 25 ਪੈਸੇ ਦੇ ਬਰਾਬਰ ਰਹੀ ਜੀ। ਅਤੇ ਡਾਓ ਜੋਨਸ ਦਾ ਵੀ ਦੱਸਦੇ ਜਾਈਏ, ਅੱਜ ਫਿਰ ਇਸ ਦੇ ਵਿੱਚ ਕਾਫੀ ਵੱਡਾ ਉਛਾਲ ਹੋਇਆ ਅਤੇ ਰਿਕਾਰਡ ਤੋੜ ਦੇ ਉੱਤੇ ਆંકੜੇ ਦੇ ਉੱਤੇ ਇਹ ਬੰਦ ਹੋਈ ਆ। 229 ਪੁਆਇੰਟ ਮਾਰਕੀਟ ਜਿਹੜੀ ਉਹ ਉੱਤੇ ਗਈ ਆ।
34,778 ਦੇ ਉੱਤੇ ਇਹ ਬੰਦ ਹੋਈ ਆ। ਨੈਸਡੈਕ ਦੇ ਵਿੱਚ ਵੀ 119 ਪੁਆਇੰਟਾਂ ਦਾ ਇਜ਼ਾਫਾ ਹੋਇਆ, 13,752 ਦੇ ਉੱਤੇ ਬੰਦ ਹੋਇਆ। S&P ਦਾ ਬਾਜ਼ਾਰ ਜਿਹੜਾ ਆ ਉਹ 31 ਪੁਆਇੰਟ ਵਧਿਆ, 4200 ਤੇ 33 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.58% ਦੇ ਉੱਤੇ ਰਹੀ ਅਤੇ ਸੋਨੇ ਦਾ ਭਾਅ $1832 ਪ੍ਰਤੀ ਆਉਂਸ ਰਿਹਾ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।